ਵਾਹਿਗੁਰੂ जी का खालसा वाहिगुरू जी की फतेह। TV84 ਦੇ ਸਾਰੇ ਦਰਸ਼ਕ ਤੇ ਸਰੋਤੇ ਜਿਹੜੇ ਇਸ ਵਕਤ ਸਾਡੇ ਨਾਲ ਨਾਰਥ ਅਮਰੀਕਾ ਦੇ ਵਿੱਚੋਂ ਜੁੜੇ ਹੋਏ ਆ ਜਾਂ ਫਿਰ ਸੋਸ਼ਲ ਮੀਡੀਆ ਦੇ ਰਾਹੀਂ ਦੁਨੀਆ ਭਰ ਦੇ ਵਿੱਚ ਸਾਨੂੰ ਦੇਖ ਰਹੇ ਆ, ਉਹਨਾਂ ਸਾਰਿਆਂ ਦਾ ਮੈਂ ਅਮਰਵੀਰ ਸਿੰਘ ਅੱਜ ਇਸ ਗੁਫ਼ਤਗੂ ਪ੍ਰੋਗਰਾਮ ਦੇ ਵਿੱਚ ਤਹਿ ਦਿਲੋਂ ਸਵਾਗਤ ਕਰਦਾ। ਵਿਊਅਰਸ, ਅਸੀਂ ਜਿਵੇਂ ਪਿਛਲੇ ਦਿਨਾਂ ਦੇ ਵਿੱਚ ਦੇਖਿਆ, ਜਦੋਂ 15 ਅਗਸਤ ਦਾ ਦਿਨ ਸੀ, ਦੁਨੀਆ ਭਰ ਦੇ ਵਿੱਚ ਵੀ ਤੇ ਪੰਜਾਬ ਦੇ ਵਿੱਚ 14 ਜ਼ਿਲ੍ਹਿਆਂ ਦੇ ਵਿੱਚ ਸਿੱਖਾਂ ਵੱਲੋਂ ਕਾਲੇ ਦਿਨ ਵਜੋਂ ਇਸ ਦਿਨ ਨੂੰ ਮਨਾਇਆ ਗਿਆ ਸੀ। ਇੱਕ ਵੱਡੀ ਗੱਲ ਖਾਸ ਤੌਰ ਤੇ ਜਦੋਂ ਕਸ਼ਮੀਰ ਦਾ ਇਸ਼ੂ, ਕਸ਼ਮੀਰ ਦੇ ਵਿੱਚੋਂ ਧਾਰਾ 370 ਹਟਾਈ ਗਈ ਹੈ ਤੇ ਕਸ਼ਮੀਰ ਦੇ ਵਿੱਚ ਜਿਹੜੀਆਂ ਵਾਇਲੇਸ਼ਨਸ ਹੋ ਰਹੀਆਂ ਨੇ, ਹਿਊਮਨ ਰਾਈਟਸ ਦੀਆਂ ਅਟਰੋਸਿਟੀਜ਼ ਦੀਆਂ ਜਿਹੜੀਆਂ ਖਬਰਾਂ ਆ ਰਹੀਆਂ ਨੇ ਕਸ਼ਮੀਰ ਦੇ ਵਿੱਚੋਂ, ਉਹਨਾਂ ਨੂੰ ਮੁੱਖ ਰੱਖਦਿਆਂ ਕਸ਼ਮੀਰੀਆਂ ਦੇ ਹੱਕ ਦੇ ਵਿੱਚ ਆਵਾਜ਼ ਬੁਲੰਦ ਕੀਤੀ ਗਈ ਸੀ ਇਸ 15 ਅਗਸਤ ਵਾਲੇ ਦਿਨ ਦੁਨੀਆ ਭਰ ਦੇ ਵਿੱਚ। ਪੰਜਾਬ ਦੀ ਧਰਤੀ ਤੇ ਜਦੋਂ ਅਸੀਂ ਗੱਲ ਕਰਦੇ ਹਾਂ ਕਿ ਜਿਹੜੀ ਇਸ ਵਕਤ ਪੰਜਾਬ ਦੇ ਵਿੱਚ ਹੋਵੇ ਜਾਂ ਅਦਰਵਾਈਜ਼ ਇੰਡੀਆ ਦੇ ਵਿੱਚ ਅਸੀਂ ਦੇਖਦੇ ਹਾਂ ਜਿਹੜੀ ਵਿਰੋਧ ਦੀ ਆਵਾਜ਼ ਹੈ, ਡਾਈਸੈਂਟ ਦੀ ਆਵਾਜ਼ ਹੈ, ਉਹਨੂੰ ਸਰਕਾਰੀ ਲੈਵਲ ਤੋਂ ਜਿਹੜੀ ਹੈ ਦੱਬਣ ਦੀ, ਕੁਚਲਣ ਦੀ ਜਿਹੜੀ ਕੋਸ਼ਿਸ਼ ਹੈ ਉਹ ਕੀਤੀ ਜਾਂਦੀ ਹੈ। ਸੋ ਇਹਦੀ ਹੀ ਇੱਕ ਉਦਾਹਰਣ ਦੇ ਤੌਰ ਤੇ ਜਿਹੜੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਸਟੂਡੈਂਟ ਲੀਡਰ ਨੇ ਕਨੂਪ੍ਰਿਆ, ਉਹਨਾਂ ਵੱਲੋਂ ਇਹਨਾਂ ਪ੍ਰੋਟੈਸਟ ਦੇ ਵਿੱਚ ਸ਼ਮੂਲੀਅਤ ਕੀਤੀ ਗਈ ਸੀ। ਅੰਮ੍ਰਿਤਸਰ ਦੇ ਵਿੱਚ ਜਿਹੜਾ ਪ੍ਰੋਟੈਸਟ ਹੋਇਆ ਸੀ, ਜਿਹਦੇ ਵਿੱਚ ਉਹਨਾਂ ਨੇ ਕਸ਼ਮੀਰ ਦੇ ਹੱਕ ਦੇ ਵਿੱਚ ਆਪਣੀ ਜਿਹੜੀ ਆਵਾਜ਼ ਹੈ ਉਹ ਬੁਲੰਦ ਕੀਤੀ ਸੀ। ਤੇ ਘੱਟ ਗਿਣਤੀਆਂ ਦੀ ਜਿਹੜੀ ਪਲਾਈਟ ਹੈ ਇਸ ਵਕਤ, ਘੱਟ ਗਿਣਤੀਆਂ ਦੇ ਨਾਲ ਜੋ ਧੱਕਾ ਹੋ ਰਿਹਾ ਹੈ ਕਸ਼ਮੀਰ ਦੇ ਵਿੱਚ, ਜੋ ਧੱਕਾ ਹੋ ਰਿਹਾ ਹੈ ਉਹਨੂੰ ਉਹਨਾਂ ਨੇ ਉਹਦੇ ਤੇ ਆਪਣੇ ਜਿਹੜੇ ਵਿਚਾਰ ਨੇ ਉਹ ਮੀਡੀਆ ਦੇ ਨਾਲ ਵੀ ਤੇ ਅਦਰਵਾਈਜ਼ ਸਾਂਝੇ ਕੀਤੇ ਸੀ। ਸੋ ਇਹਦੇ ਤੇ ਜਿਹੜੀ ਹਿੰਦੂਤਵਾ ਆਈਡੀਓਲੋਜੀ ਦੇ ਨਾਲ ਸੰਬੰਧਿਤ ਜਿਹੜੇ ਗਰੁੱਪਸ ਨੇ ਉਹਨਾਂ ਵੱਲੋਂ ਆਨਲਾਈਨ ਟ੍ਰੋਲਿੰਗ ਸ਼ੁਰੂ ਹੋਈ, ਉਹਨਾਂ ਦੀ ਤੇ ਡੈਥ ਥ੍ਰੈਟਸ ਤੱਕ, ਜਾਨੋਂ ਮਾਰਨ ਦੀਆਂ ਜਿਹੜੀਆਂ ਧਮਕੀਆਂ ਤੱਕ ਨੇ ਉਹਨਾਂ ਨੂੰ ਉਹ ਦਿੱਤੀਆਂ ਗਈਆਂ ਨੇ। ਸੋ ਇਸ ਸਾਰੇ ਇਸ਼ੂ ਦੇ ਉੱਤੇ ਅੱਜ ਅਸੀਂ ਗੱਲਬਾਤ ਕਰਾਂਗੇ। ਸਾਡੇ ਨਾਲ ਚੰਡੀਗੜ੍ਹ ਤੋਂ ਕਨੂਪ੍ਰਿਆ ਸਾਡੇ ਨਾਲ ਇਸ ਵਕਤ ਫੋਨ ਲਾਈਨ ਤੇ ਬਣੇ ਹੋਏ ਆ ਕਿ ਮਾਮਲਾ ਕੀ ਸੀ ਐਗਜ਼ੈਕਟਲੀ ਇਹ, ਤੇ ਉਹਨਾਂ ਨੇ ਅਜਿਹਾ ਕੀ ਕਹਿ ਦਿੱਤਾ ਕਿ ਉਹਨਾਂ ਨੂੰ ਜਿਹੜੀਆਂ ਜਾਨੋਂ ਮਾਰਨ ਤੱਕ ਦੀਆਂ ਜਿਹੜੀਆਂ ਧਮਕੀਆਂ ਨੇ ਉਹ ਦਿੱਤੀਆਂ ਗਈਆਂ ਨੇ। ਤੇ ਜਿਹੜੇ ਇਹ ਇਸ਼ੂ ਹੈ, ਕਸ਼ਮੀਰ ਦਾ ਇਸ਼ੂ ਹੋਵੇ, ਪੰਜਾਬ ਦੇ ਰਾਈਟਸ ਦੀ ਗੱਲ ਹੋਵੇ ਜਾਂ ਓਵਰਆਲ ਅਸੀਂ ਜਿਹੜੀ ਇਹ ਹਿੰਦੂਤਵਾ ਆਈਡੀਓਲੋਜੀ ਦੀ ਗੱਲ ਕਰਦੇ ਹਾਂ, ਇਹਦੇ ਤੇ ਉਹਨਾਂ ਦੇ ਕੀ ਵਿਚਾਰ ਨੇ, ਇਸ ਬਾਬਤ ਸਾਡੇ ਨਾਲ ਇਸ ਵਕਤ ਕਨੂਪ੍ਰਿਆ ਫੋਨ ਲਾਈਨ ਤੇ ਜੁੜੇ ਹੋਏ ਆ। ਆਓ ਉਹਨਾਂ ਨਾਲ ਮਿਲ ਕੇ ਅੱਜ ਦੀ ਇਸ ਵਿਚਾਰ ਚਰਚਾ ਦੀ ਸ਼ੁਰੂਆਤ ਕਰਦੇ ਹਾਂ। ਕਨੂਪ੍ਰਿਆ ਜੀ, ਤੁਹਾਡਾ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ। ਸ਼ੁਕਰੀਆ ਜੀ। ਕਨੂਪ੍ਰਿਆ ਜੀ, ਮੈਂ ਸ਼ੁਰੂਆਤੀ ਦੌਰ ਦੇ ਵਿੱਚ ਤੁਹਾਡੇ ਕੋਲੋਂ ਇਹੀ ਜਾਣਨਾ ਚਾਹੂੰਗਾ ਕਿ ਇਹ ਜਿਹੜਾ ਕੰਟਰੋਵਰਸੀ ਸੀ, ਇਹ ਮਾਮਲਾ ਐਗਜ਼ੈਕਟਲੀ ਹੈ ਕੀ ਸੀ, ਤੇ ਜਿਹੜਾ ਤੁਹਾਡਾ ਵਿਰੋਧ ਹੋਇਆ, ਟ੍ਰੋਲਿੰਗ ਹੋਈ ਤੇ ਫਿਰ ਗੱਲ ਡੈਥ ਥ੍ਰੈਟਸ ਤੱਕ ਪਹੁੰਚੀ, ਉਹ ਕਿਉਂ ਸੀ, ਉਹਦੇ ਪਿੱਛੇ ਕੀ ਸੀ ਤੇ ਐਗਜ਼ੈਕਟਲੀ ਹੋਇਆ ਕੀ ਸੀ, ਇਸ ਸਾਰੇ ਬਾਰੇ ਮੈਂ ਤੁਹਾਡੇ ਮੁੱਖੋਂ ਜਾਣਨਾ ਚਾਹੂੰਗਾ। ਹਾਂਜੀ ਜੀ, ਇੱਕ ਪ੍ਰੋਟੈਸਟ ਦਾ ਕਾਲ ਦਿੱਤਾ ਗਿਆ ਸੀਗਾ ਦਲ ਖਾਲਸਾ ਤੇ ਹੋਰ ਸਿੱਖ ਜਥੇਬੰਦੀਆਂ ਵੱਲੋਂ, ਤੇ ਉਸ ਪ੍ਰੋਟੈਸਟ ਤੇ ਕੁਝ ਡਿਮਾਂਡ ਸੀਗੀਆਂ। ਤੇ ਇਹ ਪ੍ਰੋਟੈਸਟ ਜਿਹੜਾ ਸੀਗਾ ਕੁਝ 14 ਅੰਤਰਸਟਿਕਸ ਹੋ ਰਹੇ ਪੰਜਾਬ ਦੇ, ਜਿਨ੍ਹਾਂ ਵਿੱਚੋਂ ਮੈਂ ਅੰਮ੍ਰਿਤਸਰ ਵਿੱਚ ਸ਼ਮੂਲੀਅਤ ਦਿਖਾਈ ਜੀ। ਔਰ ਇਹ ਪ੍ਰੋਟੈਸਟ ਦੀ ਡਿਮਾਂਡ ਦੇ ਵਿੱਚ ਜਿਸ ਤਰੀਕੇ ਨਾਲ ਸਿੱਖ ਪੋਲੀਟੀਕਲ ਪ੍ਰਿਜ਼ਨਰਸ ਨੂੰ ਰਿਲੀਜ਼ ਨਹੀਂ ਕੀਤਾ ਜਾ ਰਿਹਾ, ਇਨਫੈਕਟ ਲਾਈਫ ਇੰਪ੍ਰਿਜ਼ਨਮੈਂਟ ਦਿੱਤੀ ਗਈ ਥੋੜੇ ਟਾਈਮ ਪਹਿਲਾਂ ਹੀ ਲਿਟਰੇਚਰ ਹੋਣ ਦੀ ਵਜ੍ਹਾ ਤੋਂ, ਤੇ not granting right to self determination, ਜਿਸ ਤਰੀਕੇ ਨਾਲ ਵੀ ਅਮੈਂਡਮੈਂਟਸ ਦੀਆਂ ਜੋ ਹੋ ਰਹੀਆਂ ਨੇ, ਔਰ ਲਗਾਤਾਰ ਇੱਕ ਸੈਂਟਰਲਾਈਜ਼ੇਸ਼ਨ ਦਾ ਫਿਨੋਮੀਨਾ ਬਹੁਤ ਹੀ ਜ਼ਿਆਦਾ ਪਿੱਛੇ ਵਿੱਚ ਸਾਹਮਣੇ ਆ ਰਿਹਾ ਹੈ। ਔਰ ਇਹ ਤਾਂ ਕੁਛ ਡਿਮਾਂਡ ਇਹਨਾਂ ਸਾਰੀਆਂ ਲੈ ਕੇ ਇੱਥੇ ਪ੍ਰੋਟੈਸਟ ਕਾਲ ਕੀਤਾ ਗਿਆ ਸੀਗਾ। ਔਰ ਪੰਜਾਬ ਵਿੱਚ ਹਰ ਜਗ੍ਹਾ ਤੇ ਪ੍ਰੋਟੈਸਟ ਕਰਨ ਦਿੱਤਾ, ਤਰਨ ਤਾਰਨ ਦੇ ਅੰਦਰ ਦੇਖਿਆ ਗਿਆ ਕਿ ਜਿਹੜੇ ਦਲ ਖਾਲਸਾ ਦੇ ਮੈਂਬਰ ਸੀਗੇ ਤੇ ਜਿਹੜੇ ਪਾਰਟੀਸਪੈਂਟ ਸੀਗੇ ਉਹ ਅਰੈਸਟ ਕਰ ਲਿੱਤਾ ਗਿਆ। ਤੇ ਇਹਨਾਂ ਸਭ ਵਿੱਚ ਦੇਖਿਆ ਗਿਆ ਕਿ ਜਿਹੜਾ ਅੰਮ੍ਰਿਤਸਰ ਵਾਲਾ ਪ੍ਰੋਟੈਸਟ ਸੀ ਜਿਹਦੇ ਵਿੱਚ ਮੈਂ ਐਡਰੈਸ ਕਰੂੰਗੀ, ਉਹਦੇ ਵਿੱਚ ਮੇਰਾ ਅਗਰੈਸਰ ਜਿਹੜਾ ਸੀਗਾ, ਜਿਸ ਚ ਗੱਲ ਕੀਤੀ ਜਾ ਰਹੀ ਹੈ ਕਸ਼ਮੀਰ ਬਾਰੇ, ਉਹਨਾਂ ਲੋਕਾਂ ਬਾਰੇ ਜਿਨ੍ਹਾਂ ਨੂੰ ਸਾਰਾ ਇਸ ਸਭ ਵਿੱਚ ਦਬਾ ਕੇ, ਉਹਨਾਂ ਦਾ ਮੀਡੀਆ, ਉਹਨਾਂ ਦੀ ਆਵਾਜ਼ ਦਬਾ ਕੇ ਔਰ ਉਹਨਾਂ ਲੋਕਾਂ ਨੂੰ ਘਰਾਂ ਵਿੱਚ ਕੈਦ ਕਰਕੇ ਤੇ ਕਿਸ ਤਰੀਕੇ ਨਾਲ ਇੱਕ ਪੂਰਾ ਸਾਰਾ ਦੇਸ਼ ਜਸ਼ਨ ਮਨਾਉਣ ਵਿੱਚ ਲੱਗਿਆ ਹੋਇਆ ਹੈ। ਜਸ਼ਨ ਮਨਾਉਣ ਵੀ ਇਸ ਤਰੀਕੇ ਨਾਲ ਲੱਗਿਆ ਜਿਵੇਂ ਕੋਈ ਹੋਰ ਕੰਟਰੀ ਨੂੰ ਅਨੈਕਸ ਕਰ ਲਿੱਤਾ ਹੋਵੇ। ਤੇ ਅਸਲੀਅਤ ਮੈਨੂੰ ਲੱਗਦਾ ਹੈ ਵੀ ਇਸੇ ਤਰੀਕੇ ਨਾਲ ਹੀ ਹੈ, ਕਿਉਂਕਿ ਜਦੋਂ ਇਹ ਚੀਜ਼ ਆਪਣੀ ਹੈ ਹੀ ਨਹੀਂ ਤਾਂ ਉਸੇ ਤਰੀਕੇ ਨਾਲ ਉਹਦੀ ਖੁਸ਼ੀ ਪ੍ਰਗਟ ਕੀਤੀ ਜਾ ਰਹੀ ਹੈ ਲੋਕਾਂ ਦੇ ਦੁਆਰਾ ਜਿਹੜੇ ਬਾਕੀ ਸਟੇਟ ਦੇ ਨੇ। ਤੇ
ਇਹ ਸਭ ਵਿੱਚ ਜਿਹੜੀਆਂ ਚੀਜ਼ਾਂ ਮਿਸਿੰਗ ਰਹਿ ਰਹੀਆਂ ਸੀਗੀਆਂ ਇਹ ਸੀਗੇ ਉੱਥੇ ਦੇ ਲੋਕ। ਸਾਡਾ ਜਿਹੜਾ ਪ੍ਰੋਟੈਸਟ ਸੀਗਾ ਉਹ ਲੋਕਾਂ ਨੂੰ ਲੈ ਕੇ ਸੀਗਾ, ਸਾਡੇ ਪੰਜਾਬ ਦੇ ਲੋਕ, ਸਾਡੇ ਦੇਸ਼ ਦੇ ਲੋਕ ਜਿਹੜੇ ਇਸ ਬੀਜੇਪੀ RSS ਦੀ ਗਵਰਨਮੈਂਟ ਤੋਂ ਤੰਗ ਆਏ ਹੋਏ ਨੇ। ਉਹ ਉਸ ਦੀਆਂ ਸੈਂਟਰਲਾਈਜੇਸ਼ਨ ਦੀਆਂ ਨੀਤੀਆਂ ਜਿਹੜੀਆਂ ਲਗਾਤਾਰ ਇੱਕ ਕਲਚਰਲ ਮਾਈਨੋਰਿਟੀ ਤੇ ਲਿੰਗੁਇਸਟਿਕ ਮਾਈਨੋਰਿਟੀ ਨੂੰ ਦਬਾਉਣ ਦੀ ਕੋਸ਼ਿਸ਼ ਕਰਦੀਆਂ ਨੇ, ਤੇ ਇਹਨਾਂ ਦੀ ਸੱਤਾ ਚ ਔਰਤਾਂ ਨੂੰ ਲਗਾਤਾਰ ਦਬਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਇਹ ਸਭ ਦੇ ਵਿਰੋਧ ਵਿੱਚ ਅਸੀਂ ਇਕੱਠੇ ਹੋਏ ਸੀਗੇ ਔਰ ਇਹ ਸਾਰੇ ਏਜੰਡਾ ਨੂੰ ਛੱਡਦਿਆਂ ਇੱਕ ਪ੍ਰੋਪੇਗੈਂਡਾ ਜਿਹੜਾ ਰਚਿਆ ਜਾਂਦਾ ਹੈ ਉਹ 4 ਲਾਈਨਾਂ ਨਾਲ ਇਹਨਾਂ ਦਾ ਪ੍ਰੋਪੇਗੈਂਡਾ ਹੈ ਕਿ ਇਹ ਦੇਸ਼ ਧਰੋਹੀ ਨੇ, ਇਹ ਤਿਰੰਗਾ ਨਹੀਂ ਫੜ ਕੇ ਖੜੇ ਹੋਏ, ਇਹ ਬਲਾਕ ਦੇ ਮਨਾ ਰਹੇ ਨੇ। ਬਲਾਕ ਦੇ ਕਿਉਂ ਮਨਾ ਰਹੇ ਨੇ ਇਸ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ, ਨਾ ਹੀ ਇਹ ਵੀਡੀਓ ਸਰਕੂਲੇਟ ਕਰਨ ਦੀ ਇਹਨਾਂ ਦੀ ਹਿੰਮਤ ਪਈ, ਨਾ ਹੀ ਇਹ ਪ੍ਰੋਟੈਸਟ ਦਾ ਪੋਸਟ ਸ਼ੇਅਰ ਕਰਨ ਦੀ ਇਹਨਾਂ ਦੀ ਹਿੰਮਤ ਪਈ, ਕਿਉਂਕਿ ਉਹ ਜਿਹੜਾ ਪ੍ਰੋਟੈਸਟ ਦੀਆਂ ਡਿਮਾਂਡ ਸੀਗੀਆਂ ਪਲੱਸ ਜਿਹੜਾ ਸਾਡਾ ਐਡਰੈਸਲ ਰਿਹਾ ਹੈ ਉੱਥੇ ਉਹ ਤਾਂ ਬਹੁਤ ਹੀ ਜ਼ਿਆਦਾ ਆਪਣੇ ਲੋਕਾਂ ਦੀ ਸਥਿਤੀ ਨੂੰ ਉੱਥੋਂ ਦੀ ਨੂੰ ਜ਼ਾਹਿਰ ਕਰ ਲਿਆ ਸੀਗਾ। ਜਿਸ ਤਰੀਕੇ ਨਾਲ ਇਹਨਾਂ ਦਾ ਪ੍ਰੋਪੇਗੈਂਡਾ ਸਾਰਾ ਇੱਕ ਟਾਈਮ ਤੇ ਪੰਜਾਬ, ਹਰਿਆਣਾ, ਹਿਮਾਚਲ ਵਿੱਚ ਕਾਫੀ ਸਾਰੇ ਦੇਸ਼ ਜਿਹੜੇ ਹੋਰ ਰਹਿੰਦੇ ਨੇ ਉਹਨਾਂ ਤੋਂ ਵੀ ਮੈਨੂੰ ਦੇਖਣ ਨੂੰ ਮਿਲਿਆ ਇੱਕ ਮੈਸੇਜ ਫਾਰਵਰਡ ਕੀਤਾ ਜਾਂਦਾ ਹੈ ਫੇਸਬੁੱਕ, WhatsApp ਤੇ कि कल प्रिया एक देशद्रोही को दिया हमारे देशभक्त ने करारा जवाब। उन्हें करारा जवाब भी की है ये जो फोटोज सर्कुलेट की ऑनलाइन उस पर कुछ कमेंट सीगे शूट है शूट एट साइट। इस तरीके इन्होंने ये सब डील किया, एक डरावे धमकावे इन्होंने समझा कि ये आवाज में दबा लेंगे, रोक लेंगे और उस पर उल्ट होया क्योंकि पंजाब विचों एक बहुत ही पॉजिटिव रिस्पॉन्स और बाकी स्टेट्स चो भी जिहड़े एक साडे डेमोक्रेटिक ऑर्गेनाइजेशन सीगे उन्हां वल्लों एक बहुत ही ज़्यादा सॉलिडारिटी शेयर की गई इस इशू नूं लेके, क्योंकि एक जिहड़ा सवाल चिन्ह इस सत्ता ते लगातार लोग लगाउंदे आए ने उस विच हुण इह भी फर्क आ गया है कि वो सवाल करन ते तुहानूं धमकियां दे दित्तियां जांदियां ने। गुरमेहर वाले केस च देखिए तो ABVP के हमला जो ABVP को जो गल आती है तो उन्होंने रेप थ्रेट्स दे दिए जाते हैं और जो हम मेरा उत्थे एड्रेसर होंगे स्पीच का तो उत्थे इस तरीके धमकियां देने शुरू कर दी जाती हैं, कमेंट्स विच होर बकवास लिखनी शुरू कर दी जाती है। तो सारा इस तरीके का माहौल गया और अगर मैं यूनिवर्सिटी के माहौल की गल करा तो यूनिवर्सिटी इस तरीके यही प्रोपेगेंडा नूं घुमाया गया कि एक खालिस्तान चाहते हैं, एक सेपरेट स्टेट चाहते हैं, मतलब ये सानू सेपरेटिस्ट कह के ये सानू इस तरीके स्टूडेंट्स विच ले जाते हैं, जबकि कि जिहड़ियां तोड़न वाली नीतियां ने लोकां नूं तोड़न वाली लोकां नूं मारन वाली नीतियां वो बल्कि इन्हां दी फिक्र ना कहंदी है। साडा तां जिहड़ा एक सच्चे सच्चे दा खूबसूरत दिमाग है, मैनूं लगदा उस तो चीज कोई है नहीं सानू जोड़ के रखने वाली। पर जिस तरीके नाल ये लगातार उत्थों के लोकां नूं कश्मीर के लोग आज तक लड़ते आए हैं सेल्फ डिटरमिनेशन में, जिस तरीके दब के रखना चाहते हैं या आर्मी के सिर रखना चाहते हैं वो कभी कोई सहमति नहीं बचेगी। राइट टू सेल्फ डिटरमिनेशन एक स्टेट में होना चाहिए राइट टू सिटी और वो जिन्ने भी स्टेट्स है इन्होंने इकट्ठे रखना है तो या तो उन्होंने अधिकार दिते जाए, जो नहीं दिते जाते तो उन्होंने अलग होने के अलावा ऑप्शन कोई दिखेगा नहीं जी, उन्होंने लोगों को रिबेल करने के अलावा कोई ऑप्शन दिखेगा नहीं जी। बिल्कुल ਜਦੋਂ ਅਸੀਂ ਕਸ਼ਮੀਰ ਦੀ ਜੇ ਗੱਲ ਮੁੱਦਿਆਂ ਦੀ ਕਰੀਏ ਜਿਹੜੇ ਇਸ਼ੂਜ਼ ਤੁਸੀਂ ਰੇਜ਼ ਕੀਤੇ ਆ ਖਾਸ ਤੌਰ ਤੇ ਤੁਸੀਂ ਸਿੱਖ ਪੋਲੀਟੀਕਲ ਪ੍ਰਿਜ਼ਨਰਸ ਦੀ ਗੱਲ ਕੀਤੀ ਹੈ ਜਾਂ ਕਸ਼ਮੀਰ ਦੇ ਵਿੱਚ ਜਿਹੜੀ ਇਹ ਸਿਚੁਏਸ਼ਨ ਬਣੀ ਹੋਈ ਹੈ ਇਸ ਬਾਰੇ ਗੱਲ ਕੀਤੀ ਹੈ। ਜੇ ਕਸ਼ਮੀਰ ਦੀ ਗੱਲ ਕਰਨੀ ਹੋਵੇ ਤਾਂ ਕੀ ਸਮਝਦੇ ਹੋ ਕਿ ਜਿਹੜਾ ਇਹ ਫੈਸਲਾ ਭਾਰਤ ਸਰਕਾਰ ਵੱਲੋਂ ਲਿਆ ਗਿਆ, ਤੁਸੀਂ ਆਲਰੇਡੀ ਹਮਾਇਤ ਕੀਤੀ ਹੈ ਰਾਈਟ ਟੂ ਸੈਲਫ ਡਿਟਰਮੀਨੇਸ਼ਨ ਦੀ ਵੀ ਲੋਕਾਂ ਨੂੰ ਹੱਕ ਮਿਲਣਾ ਚਾਹੀਦਾ, ਕੀ ਸਮਝਦੇ ਹੋ ਜਿਹੜੀ ਇਹ ਨੀਤੀ ਹੈ ਸਰਕਾਰ ਦੀ ਜਾਂ ਜਿਹੜਾ ਇਹ ਕਦਮ ਚੁੱਕਿਆ ਗਿਆ ਇਹਦੇ ਬਿਹਾਈਂਡ ਕੀ ਦੇਖਦੇ ਹੋ, ਕੀ ਸਮਝਦੇ ਹੋ ਇਸ ਬਾਰੇ? अगर थोड़ा सा मतलब पिछले देखिए तो एक प्लेबिसाइट का वादा किया गया सीगा, प्लेबिसाइट रेफरेंडम में कुछ डेमोक्रेसी के ਇਹੋ ਜਿਹੇ ਸ਼ਬਦ ਨੇ ਵਿੱਚ ਲੋਕਾਂ ਦੀ ਰਾਏ ਲੈ ਦਿੱਤੀ ਜਾਂਦੀ ਹੈ ਤੇ ਮੈਨੂੰ ਲੱਗਦਾ ਨਹੀਂ ਹੈ ਕਿ ਇਸ ਤੋਂ ਵਧੀਆ ਕੁਝ ਹੋਊਗਾ ਕਿ ਇੱਕ ਪੋਲੀਟੀਕਲ ਡਿਸੀਜਨ ਚ ਲੋਕਾਂ ਦੀ ਰਾਏ ਦਿੱਤੀ ਜਾਊਗੀ ਜੀ। ਇਹ ਉਹ ਪੋਲੀਟਿਕਸ ਲੋਕਾਂ ਦੇ ਲਈ ਵੀ ਤਾਂ ਕੀਤੀ ਜਾ ਰਹੀ ਹੈ, ਲੋਕਾਂ ਦੇ ਰਾਜਸੱਤਾ ਜਿਹੜੀ ਹੈਗੀ ਹੈ ਲੋਕਾਂ ਲਈ ਤਾਂ ਹੈਗੀ ਹੈ ਤਾਂ ਉਹਦੇ ਵਿੱਚ ਲੋਕਾਂ ਦੀ ਪੁੱਛਗਿੱਛ ਨਹੀਂ ਹੋਊਗੀ ਤਾਂ ਇਹ ਕਿਹੜਾ ਨਹੀਂ ਰਾਜਸੱਤਾ ਹੋਊਗੀ, ਲੋਕਾਂ ਦੇ ਲਈ ਤਾਂ ਬਿਲਕੁਲ ਨਹੀਂ ਹੋਊਗੀ। ਤਾਂ ਉਸ ਵਿੱਚ ਕਸ਼ਮੀਰ ਨਾਲ ਜਿਹੜਾ ਹੋਇਆ ਪ੍ਰਭੂਸਰ ਦਾ ਵਾਅਦਾ ਸੀਗਾ ਉਹ ਕਿਸੇ ਪਾਸਿਓਂ ਵੀ ਉਸਦੀ ਗੱਲ ਨਹੀਂ ਕੀਤੀ ਗਈ
ਇਨਫੈਕਟ ਪਲੇਬਸਾਈਟ ਤੇ ਰੈਫਰੈਂਡਮ ਦਾ ਕੀਵਰਡਸ ਨੂੰ ਬਹੁਤ ਹੀ ਪਰੋਡਿਕ ਵਰਡਸ ਨਾਲ ਸਰਕੂਲੇਟ ਕੀਤਾ ਜਾਂਦਾ ਹੈ। ਮਤਲਬ ਇਹ ਸਾਰੇ ਮਾਹੌਲ ਵਿੱਚ ਪ੍ਰਾਪਤ ਕਰਨਾ ਚਾਹੀਦਾ ਅਪਰੋਚ ਕੀਤਾ ਕਿ ਰੈਫਰੈਂਡਮ ਪਲੇਬਸਾਈਟ ਇਹਨਾਂ ਪਤਾ ਨਹੀਂ ਕਿਹੜਾ ਹੋਣਾ ਬਣਾ ਦਿੱਤਾ ਇਹਨਾਂ ਵਰਡਸ ਦਾ, ਜਦੋਂ ਕਿ ਇਹਨਾਂ ਵਰਡਸ ਦੀ ਕਰਨੀ ਬਿਊਟੀ ਸੀ ਕਿ ਤੁਹਾਡੇ ਲੋਕਾਂ ਨੂੰ ਪੁੱਛਿਆ ਜਾਊਗਾ। ਪਰ ਜਿੱਦਾਂ ਕਿ ਸਾਡੀ ਸੱਤਾ ਨੇ ਮਤਲਬ ਠਾਣ ਲਈ ਹੈ ਕਿ ਲੋਕਾਂ ਨੂੰ ਬੁਝਾਉਣਾ ਹੀ ਨਹੀਂ ਹੈ ਪੁੱਛਣ ਦੇ, ਇਹਨਾਂ ਨੂੰ ਪੁੱਛਣਾ ਹੀ ਨਹੀਂ ਇਹਨਾਂ ਨੂੰ ਕੀ ਚਾਹੀਦਾ, ਤੇ ਨਾ ਹੀ ਕਦੀ ਅੱਜ ਤੱਕ ਕਸ਼ਮੀਰ ਦੇ ਲੋਕਾਂ ਨੂੰ ਪੁੱਛਿਆ ਗਿਆ ਇਹਨਾਂ ਨੂੰ ਕੀ ਚਾਹੀਦਾ। ਇੰਡੀਆ ਮਤਲਬ ਉਹਦੇ ਵਿੱਚ ਨੈਸ਼ਨੈਲਿਟੀਜ਼ ਨੇ ਉਹਨਾਂ ਸਾਰੀਆਂ ਨੈਸ਼ਨੈਲਿਟੀਜ਼ ਨੂੰ ਜਿਹੜਾ ਇੱਕ ਕ੍ਰਸ਼ ਕਰਦੇ ਹੋਏ ਮਲਟੀਨੇਸ਼ਨ ਦੇ ਕਰੈਕਟਰ ਨੂੰ ਕ੍ਰਸ਼ ਕਰਦੇ ਹੋਏ ਜਿਹੜਾ ਵਨ ਨੇਸ਼ਨ ਉਹ ਇੱਕ ਹਿੰਦੂ ਰਾਸ਼ਟਰ ਦਾ ਮਤਲਬ ਵਿਸ਼ੇ ਤੇ ਬਣਾਉਣ ਦੀ ਕੋਸ਼ਿਸ਼ ਲਗਾਤਾਰ ਕਰ ਰਹੇ ਨੇ। ਔਰ ਕਸ਼ਮੀਰ ਹੁਣ ਤੱਕ ਲੜਦਾ ਆਇਆ ਤੇ ਲੜ ਰਿਹਾ ਸੀਗਾ, ਤੇ ਉੱਥੇ ਫਿਰ ਜਿਸ ਤਰੀਕੇ ਨਾਲ ਇੱਕ ਆਰਮੀ ਡਿਪਲੋਏ ਕਰਕੇ ਔਰ ਉਸ ਪੀਸ ਆਫ ਲੈਂਡ ਨੂੰ ਆਪਣਾ ਕਹਿਣ ਨੂੰ ਹੁਣ ਇੰਡੀਆ ਤਿਆਰ ਹੈ ਤੇ ਕਹਿ ਰਿਹਾ ਹੈ, ਇਹ ਨਾਲ ਸਾਡੀ ਕੋਈ ਸਹਿਮਤੀ ਨਹੀਂ ਹੈ, ਕਿਉਂਕਿ ਇਸੇ ਤਰੀਕੇ ਨਾਲ ਸ਼ਾਇਦ ਬਾਕੀ ਹਿੱਸਿਆਂ ਨੂੰ ਵੀ ਆਪਣਾ ਮਨਾਉਂਦੇ ਆਏ ਨੇ, ਸ਼ਾਇਦ ਕੀ ਇਸੇ ਤਰੀਕੇ ਨਾਲ ਮਨਾਉਂਦੇ ਆਏ ਨੇ, ਇੱਕ ਫੋਰਸ ਨਾਲ ਇੱਕ ਆਰਮੀ ਡਿਪਲੋਏ ਕਰਕੇ ਉੱਥੋਂ ਦੇ ਲੋਕਾਂ ਨੂੰ ਦਬਾ ਕੇ ਇਹ ਉਸਨੂੰ ਆਪਣਾ ਕਹਿੰਦੇ ਆਏ ਨੇ, ਸਨਾਟਾ ਕਰਕੇ ਕਹਿ ਰਹੇ ਨੇ ਕਿ ਸ਼ਾਂਤੀ ਹੈਗੀ ਹੈ। ਤਾਂ ਉਸ ਚੀਜ਼ ਵਿੱਚ ਇਹ ਸਾਰੀਆਂ ਜਿਹੜੀਆਂ ਚੀਜ਼ਾਂ ਉਹਨਾਂ ਲੋਕਾਂ ਨਾਲ ਵਾਪਰੀਆਂ, ਉੱਥੋਂ ਦੇ ਨੌਜਵਾਨਾਂ ਨਾਲ ਵਾਪਰੀਆਂ, ਉੱਥੋਂ ਦੀਆਂ ਔਰਤਾਂ ਨਾਲ ਵਾਪਰੀਆਂ, ਉੱਥੋਂ ਦੇ ਬੱਚਿਆਂ ਨਾਲ ਵਾਪਰ ਰਹੀਆਂ ਨੇ, ਇਹ ਉਹਨਾਂ ਨੂੰ ਬਿਲਕੁਲ ਇਗਨੋਰ ਕਰ ਰਹੇ ਨੇ। ਤਾਂ ਇੱਕ ਪਰਸਪੈਕਟਿਵ ਜਿਹੜਾ ਹੈਗਾ, ਜਦੋਂ ਪੀਪਲਸ ਪਰਸਪੈਕਟਿਵ ਹੋਊਗਾ ਹੀ ਨਹੀਂ ਤਾਂ ਮੇਅਰਲੀ ਇੱਕ ਪੀਸ ਆਫ ਲੈਂਡ ਜਿਸ ਤਰੀਕੇ ਨਾਲ ਔਰਤਾਂ ਨੂੰ ਵੀ ਉਸ ਤੋਂ ਬਾਅਦ ਇੱਕ ਪਲਾਟ ਦੇ ਰੂਪ ਵਿੱਚ ਦੇਖਣਾ ਸੀ ਉੱਥੋਂ ਜ਼ਿਆਦਾ ਹੈ ਕਿ ਇਹਨਾਂ ਦੀ ਇੱਕ ਜਿਹੜੀ ਮਾਨਸਿਕਤਾ ਹੈ ਉਹ ਕਿਸ ਤਰੀਕੇ ਦਾ ਪ੍ਰਭਾਵ ਲੋਕਾਂ ਤੇ ਪਾਉਂਦੀ ਹੈ ਜਿਹੜੇ ਇਹਨਾਂ ਨੂੰ ਫੋਲੋ ਕਰਦੇ ਨੇ। ਤੇ ਉਹ ਮਾਨਸਿਕਤਾ ਵੀ ਮੈਂ ਸਿਰਫ ਇੱਕ ਮਾਰਕੀਟ ਇੱਕ ਮੰਡੀ ਖੋਲਣ ਤੱਕ ਨਹੀਂ ਸੀਮਿਤ ਹੈ, ਉਹ ਹਿੰਦੂ ਰਾਸ਼ਟਰ ਦਾ ਕੰਸੈਪਟ ਜਿਹੜਾ ਹੈਗਾ ਉਹ ਬਾਕੀ ਮੈਨੇਜਮੈਂਟ ਨੂੰ ਕ੍ਰਸ਼ ਕਰਦੇ ਹੋਇਆ ਇੱਕ ਐਕਸਪੈਂਡਡ ਪੀਸ ਆਫ ਲੈਂਡ ਬਣਾਉਣ ਦੀ ਕੋਸ਼ਿਸ਼ ਕੀ ਹੈ, ਮਾਰਕੀਟ ਬਣਾਉਣ ਦੀ ਕੋਸ਼ਿਸ਼ ਕੀ ਹੈ, ਔਰ ਉਸਨੂੰ ਕੋਈ ਮਾਇਨੇ ਨਹੀਂ ਰੱਖਦੇ ਉੱਥੋਂ ਦੇ ਲੋਕ, ਉਸਨੂੰ ਕੋਈ ਜ਼ਰੂਰੀ ਨਹੀਂ ਲੱਗਦੀਆਂ ਉੱਥੋਂ ਦੀਆਂ ਜਾਨਾਂ, ਤੇ ਇਹ ਸਾਫ਼ ਸਾਨੂੰ ਦੇਖਣ ਨੂੰ ਵੀ ਮਿਲ ਰਿਹਾ। ਅਸੀਂ ਚੀਜ਼ਾਂ ਪੜ੍ਹਦੇ ਆਏ ਹਾਂ ਥੋੜਾ ਕਿ ਇਸ ਤਰੀਕੇ ਨਾਲ ਜਿਹੜਾ ਮਲਟੀਨੇਸ਼ਨਲ ਕਰੈਕਟਰ ਸੀ ਡਿਸਕ੍ਰਾਈਬ ਕੀਤਾ ਗਿਆ ਕਿ ਇਸ ਤਰੀਕੇ ਨਾਲ ਜੋੜਿਆ ਗਿਆ, ਮਤਲਬ ਪਾਰਟੀਸ਼ਨ ਤੋਂ ਬਾਅਦ ਇਸ ਤਰੀਕੇ ਨਾਲ ਅਸੀਂ ਯੂਨਾਈਟ ਕੀਤੀਆਂ ਗਈਆਂ ਇਹ ਜਗ੍ਹਾਵਾਂ। ਬਟ ਹੁਣ ਅਸੀਂ ਇਹ ਥੋੜਾ ਆਪਣੇ ਟਾਈਮ ਵਿੱਚ ਇਹਨੂੰ ਬਹੁਤ ਹੀ ਸਾਫ਼ ਤਰੀਕੇ ਨਾਲ ਹੁੰਦਾ ਵੀ ਦੇਖਦੇ ਪਏ ਆ। ਜਿਸ ਤਰੀਕੇ ਨਾਲ ਕਸ਼ਮੀਰ ਵਿੱਚ ਆਲਰੇਡੀ ਜਿਹੜਾ ਇੰਨਾ ਮਿਲਟਰਾਈਜ਼ ਮਤਲਬ ਏਰੀਆ ਹੈ, ਆਰਮੀ ਭਰਤੀ ਹੈ, ਉਸ ਏਰੀਆ ਵਿੱਚ ਹੋਰ ਇਹਨਾਂ ਨੂੰ 35,000 ਡਿਪਲੋਏ ਕਰਨਾ ਪੈਂਦਾ ਤਾਂ ਕਿ ਉੱਥੇ ਦੇ ਲੋਕ ਬੋਲ ਨਾ ਸਕਣ, ਤਾਂ ਕਿ ਉਸਨੂੰ ਉਸ ਸਾਰੇ ਨੂੰ ਇਹ ਅਨੈਕਸ ਕਰ ਸਕਣ। ਜੀ, ਤੇ ਕਨੂਪ੍ਰਿਆ ਜੀ, ਜਿਵੇਂ ਤੁਸੀਂ ਗੱਲ ਕੀਤੀ ਹੈ ਵੀ ਜਿਹੜਾ ਇਹ ਰਵੱਈਆ ਹੈ ਸਟੇਟ ਦਾ ਇਹ ਕਸ਼ਮੀਰ ਦੇ ਪ੍ਰਤੀ ਵੀ ਇੱਦਾਂ ਦਾ ਰਿਹਾ, ਤੇ ਮੋਸਟ ਪ੍ਰੋਬੈਬਲੀ ਜਦੋਂ ਅਸੀਂ ਦੇਖਦੇ ਹਾਂ ਤੇ ਇਹਦੇ ਵਿੱਚ ਜਿਹੜੀਆਂ ਬਾਕੀ ਸੂਬਿਆਂ ਦੀ ਵੀ ਤੁਸੀਂ ਜ਼ਿਕਰ ਕੀਤਾ, ਤਾਂ ਜੇ ਕਸ਼ਮੀਰ ਦਾ ਕੰਪੈਰੀਜ਼ਨ ਜੇ ਪੰਜਾਬ ਦੇ ਨਾਲ ਕਰਨਾ ਹੋਵੇ ਤਾਂ ਕੀ ਸਮਝਦੇ ਹੋ? ਪੰਜਾਬ ਬਾਰੇ ਤੁਹਾਡੀ ਕੀ ਰਾਏ ਹੈ ਕਿ ਜਿਹੜੀ ਨੀਤੀ ਪੰਜਾਬ ਦੇ ਪ੍ਰਤੀ ਕੇਂਦਰ ਸਰਕਾਰ ਦੀ ਹੁੰਦੀ ਹੈ ਉਹਨੂੰ ਕਿਵੇਂ ਐਨਾਲਾਈਜ਼ ਕਰਦੇ ਹੋ? ਪੰਜਾਬ ਦੀ ਵੀ ਜਦੋਂ ਗੱਲ ਕਰੀਏ ਜਿਵੇਂ ਹਰ ਸਟੇਟ ਦਾ ਆਪਣਾ ਇੱਕ ਕਰੈਕਟਰ ਹੈ, ਉਹਦਾ ਉੱਤੋਂ ਹੀ ਆਪਣੀ ਨੈਸ਼ਨੈਲਿਟੀ ਫੜਦਾ ਹੈ। ਮੈਨੂੰ ਲੱਗਦਾ ਹੈ ਪੰਜਾਬ ਦੀ ਜੇ ਗੱਲ ਕੀਤੀ ਜਾਵੇ, ਪੰਜਾਬ ਦਾ ਇੱਕ ਅਲੱਗ ਕਲਚਰ, ਅਲੱਗ ਲੈਂਗੁਏਜ, ਅਲੱਗ ਖਾਣ ਪੀਣ ਦਾ ਇਹ ਸਭ ਹੈ, ਔਰ ਇਹ ਸਭ ਉਸਨੂੰ ਸਭ ਤੋਂ ਪਹਿਲਾਂ ਮੈਨੂੰ ਲੱਗਦਾ ਹੈ ਪੰਜਾਬੀ ਨੂੰ ਕਹਿੰਦਾ ਆ ਜਾਂ ਉਸ ਵਿੱਚ ਇਹ ਭਾਵਨਾ ਪਾਉਂਦਾ ਆ। ਇਹ ਹੁਣ ਭਾਵਨਾ ਪਾਉਣੀ ਨਹੀਂ ਪੈਂਦੀ, ਮਤਲਬ ਕਿਸੇ ਟੀਵੀ ਤੋਂ ਨਹੀਂ ਪੈਂਦੀ, ਇਸਦੇ ਮਾਹੌਲ ਤੋਂ ਪੈਂਦੀ ਹੈ ਜੀ, ਇਹ ਉਸਦੇ ਮਾਹੌਲ ਤੋਂ, ਕਲਚਰ ਤੋਂ, ਉਹਦੀ ਲੈਂਗੁਏਜ ਤੋਂ ਪੈਂਦੀ ਹੈ। ਤਾਂ ਲਗਾਤਾਰ ਜਿਸ ਤਰੀਕੇ ਨਾਲ ਸੈਂਟਰ ਦੀ ਨੀਤੀ ਹੈ ਕਿ ਹਿੰਦੂ ਇਸ ਨਾਲ ਆਈਡੀਆ ਨਹੀਂ ਲੱਗੀ ਜਾ ਰਹੀ ਹੈ, ਲੈਂਗੁਏਜ ਤੇ ਗੱਲ ਕਰੀ ਜਾ ਰਹੇ ਤਾਂ ਇੱਕ ਜਿਹੜਾ ਮਤਲਬ ਡੇਟਾ ਵਿੱਚ ਜਿਹੜੇ ਘਪਲੇ ਕੱਟੇ ਜਾ ਰਹੇ ਨੇ ਲਗਾਤਾਰ, ਜਿਹੜੀ ਪੰਜਾਬੀ ਬੋਲੀ ਹੋਈ ਆ ਉਸਨੂੰ ਖਤਮ ਕਰਨ ਦੀ ਲਗਾਤਾਰ ਕੋਸ਼ਿਸ਼ ਜਿਸ ਤਰੀਕੇ ਨਾਲ ਯੂਨੀਵਰਸਿਟੀਆਂ ਦੇ ਅੰਦਰ ਕੀਤੀ ਜਾ ਰਹੀ ਹੈ, ਸਕੂਲਾਂ ਦੇ ਅੰਦਰ ਕੀਤੀ ਜਾ ਰਹੀ ਹੈ, ਇਹ ਸਭ ਤੋਂ ਉਹਨਾਂ ਹਿੰਦੂ ਰਾਸ਼ਟਰ ਦੀ ਜਿਹੜੀ ਪੋਲੀਟਿਕਸ ਹੈ ਉਹਦਾ ਪ੍ਰਭਾਵ ਜਿਹੜਾ ਹੈਗਾ ਉਹ ਪੰਜਾਬ ਵੱਲ ਨੂੰ ਵੀ ਵੱਧਦਾ ਹੁੰਦਾ ਦਿਖਦਾ ਹੈ ਜੀ। ਤੇ ਮੇਰਾ ਇਹ ਵੀ ਮੰਨਣਾ ਹੈ ਕਿ ਪੰਜਾਬ ਦੇ ਲੋਕ ਬਹੁਤ ਹੀ ਵਿਚਾਰੀ ਲੋਕ ਰਹੇ ਨੇ, ਉਹ ਰਜਿਸਟ ਕਰਦੇ ਰਹੇ ਨੇ ਕਾਂਗਰਸ ਦੇ ਰਜੀਮ ਨੂੰ, ਜਦੋਂ ਉੱਥੋਂ ਦੀ ਕੋਸ਼ਿਸ਼ ਰਹੀ ਹੈ
ਤਾਂ ਅੱਜ ਉਹ RSS ਦੇ ਪਿੱਛੇ ਅਟੈਕ ਨੂੰ ਵੀ ਉਸੇ ਤਰੀਕੇ ਨਾਲ ਜਿੱਥੇ ਵੀ ਮੌਜੂਦ ਨੇ ਪੰਜਾਬੀ ਉਹ ਉੱਥੋਂ ਐਡਰੈਸ ਕਰ ਰਹੇ ਨੇ, ਉਹ ਉੱਥੋਂ ਇਸ ਨੂੰ ਅਪੋਜ਼ ਕਰ ਰਹੇ ਨੇ ਤੇ ਕਸ਼ਮੀਰ ਨਾਲ ਵੀ ਸੋਲੀਡੈਰਿਟੀ ਦਿਖਾ ਰਹੇ ਨੇ। ਉਹ ਸੋਲੀਡੈਰਿਟੀ ਉਸ ਮੂਵਮੈਂਟਸ ਨਾਲ ਵੀ, ਉਹਨਾਂ ਮੂਵਮੈਂਟਸ ਨਾਲ ਵੀ ਦਿਖਾ ਰਹੇ ਨੇ ਜਿਹੜੀਆਂ ਕਿ ਝਾਰਖੰਡ ਜਾਂ ਫਿਰ ਮਨੀਪੁਰ ਵਿੱਚ ਕੀਤੀਆਂ ਜਾ ਰਹੀਆਂ ਹਨ। ਕਿਉਂਕਿ ਐਟ ਦਿਸ ਟਾਈਮ ਅਸੀਂ ਆਪਣਾ ਦੁਸ਼ਮਣ ਪਹਿਚਾਨ ਚੁੱਕੇ ਹਾਂ, ਜਿਹੜਾ ਕਿ ਇੱਕ ਬਹੁਤ ਹੀ ਫੈਸਿਸਟ ਤਰੀਕੇ ਨਾਲ ਵਧਣ ਦੀ ਕੋਸ਼ਿਸ਼ ਕਰ ਰਿਹਾ ਹੈ ਇੱਥੇ, ਤੇ ਉਹਦਾ ਅਟੈਕ ਬਹੁਤ ਇੱਕ ਡਿਕਟੇਟਰ ਵਾਂਗ ਹੋ ਚੁੱਕਾ ਹੈ। ਬਹੁਤ ਹੀ ਡਿਕਟੇਟਰ ਵਾਂਗ ਕਾਨੂੰਨ ਪਾਸ ਕੀਤਾ ਜਾਂਦਾ ਹੈ ਤੇ ਉਸਨੂੰ ਲਾਗੂ ਕਰਾਉਣ ਲਈ ਆਰਮੀ ਭੇਜ ਦਿੱਤੀ ਜਾਂਦੀ ਹੈ। ਬਹੁਤ ਹੀ ਡਿਕਟੇਟਰ ਦੇ ਤਰੀਕੇ ਨਾਲ ਕਿਸੇ ਵੀ ਇੰਡੀਵਿਜੂਅਲ ਨੂੰ ਟਰਮੀਨੇਟ ਕਰਾਰ ਕਰਨ ਨੂੰ ਯੂਰਪੀਅਨ ਅਮੈਂਡਮੈਂਟ ਕਰ ਦਿੱਤੀ ਜਾਂਦੀ ਹੈ ਜੀ, ਲੇਬਰ ਰਾਈਟਸ ਅਮੈਂਡਮੈਂਟ ਕਰ ਦਿੱਤੀ ਜਾਂਦੀ ਹੈ। ਇਸ ਤਰੀਕੇ ਨਾਲ ਜਿਹੜੇ ਪੰਜਾਬ ਤੇ ਵੀ ਜਿਹੜਾ ਇੱਕ ਪੰਜਾਬ ਦੀ ਹਰ ਇੱਕ ਸਟੇਟ ਦੀ ਆਪਣੀ ਆਪਣੀ ਜ਼ਰੂਰਤ ਹੁੰਦੀ ਹੈ, ਜਿਹੜੀ ਕਿ ਉੱਥੋਂ ਦੀ ਜਿਓਗ੍ਰਾਫਿਕਲ ਕੰਡੀਸ਼ਨ, ਇਕੋਲੋਜੀਕਲ ਕੰਡੀਸ਼ਨ, ਕਲਚਰਲ, ਲੈਂਗੁਏਜ, ਇਹ ਸਾਰੀ ਕੰਡੀਸ਼ਨਸ ਡਿਸਾਈਡ ਕਰਨਗੀਆਂ। ਜਦੋਂ ਸਾਰੀਆਂ ਕੰਡੀਸ਼ਨ ਸਾਡੇ ਹਰ ਇਲਾਕੇ ਦੀਆਂ ਅੱਡ ਨੇ, ਵੱਖਰੀਆਂ ਨੇ, ਤਾਂ ਉਹਨਾਂ ਵਿੱਚ ਇੱਕੋ ਤਰੀਕੇ ਨਾਲ ਵਿਰਾਸਤ ਕਿਵੇਂ ਚਲਾਈ ਜਾ ਸਕਦੀ ਹੈ ਸਾਨੂੰ ਸਮਝ ਨਹੀਂ ਆਉਂਦੀ। ਤਾਂ ਉਹਨਾਂ ਲੋਕਾਂ ਦੀ ਅਗਰ ਕੋਈ ਡਿਵੈਲਪਮੈਂਟ ਹੋਈ ਹੁੰਦੀ, ਅਗਰ ਸਾਡਾ ਜਿਸ ਤਰੀਕੇ ਨਾਲ ਇਹ ਡਿਵੈਲਪਮੈਂਟ ਦੇ ਵਾਅਦੇ ਕਰਨ ਨੂੰ ਕਸ਼ਮੀਰ ਵਿੱਚ ਰੈਡੀ ਨੇ ਤੇ ਸਲਾਹ ਵੀ ਰਹੇ ਨੇ ਕਿ ਪਤਾ ਨਹੀਂ ਕਿੰਨਾ ਕਿਆ ਡਿਵੈਲਪਮੈਂਟ ਹੋ ਜਾਏਗਾ। ਇਹ ਡਿਵੈਲਪਮੈਂਟ ਕੀ ਨਾ ਹੈ, ਇਹ ਵਿੱਚ ਮਿਸਿੰਗ ਹੈ। ਇਹ ਡਿਵੈਲਪਮੈਂਟ ਇੱਕ ਕਾਰਪੋਰੇਟ ਹੀ ਹੈ। ਇਹ ਡਿਵੈਲਪਮੈਂਟ ਉੱਥੋਂ ਦੇ ਕਿਸੇ ਵੀ ਇਲਾਕੇ ਦੇ ਮਾਈਨੋਰਿਟੀ ਵੀ ਨਹੀਂ ਹੈਗੀ, ਨਾ ਹੀ ਇਹਨਾਂ ਦਾ ਮਾਈਨੋਰਿਟੀ ਨੂੰ ਲੈ ਕੇ ਕੋਈ ਕੰਸਰਨ ਹੈ, ਸਾਨੂੰ ਸਾਫ਼ ਹੈ। ਪੰਜਾਬ ਵਿੱਚ ਵੀ ਉਸੇ ਤਰੀਕੇ ਨਾਲ ਕੋਈ ਵੀ ਅਗਰ ਇਸ ਤਰ੍ਹਾਂ ਦੀ ਡਿਵੈਲਪਮੈਂਟ ਹੁੰਦੀ ਤਾਂ ਕਿਉਂ ਇਹਨਾਂ ਨੌਜਵਾਨ ਨੂੰ ਖੁਸ਼ਹਾਲ ਜ਼ਿੰਦਗੀ ਦੇਖਣ ਲਈ ਕਿਤੇ ਹੋਰ ਜਾਣਾ ਪੈਂਦਾ? ਕਿਉਂ ਉਹ ਨੌਜਵਾਨ ਇੱਥੇ ਇੱਕ ਜੌਬ, ਇੰਪਲੋਇਮੈਂਟ ਪਾ ਹੀ ਨਹੀਂ ਪਾਇਆ? ਔਰ ਇਹ ਸਾਫ਼ ਹੈ ਇੱਥੇ ਜਿਸ ਤਰੀਕੇ ਨਾਲ ਅਨਇੰਪਲੋਇਡ ਹੈ ਪੰਜਾਬ ਦਾ ਤੇ ਹੋਰ ਸਟੇਟਸ ਦਾ, ਉਹ ਸਾਫ਼ ਜ਼ਾਹਿਰ ਕਰਦਾ ਪਿਆ ਹੈ ਕਿ ਇਹਨਾਂ ਸਭ ਚੀਜ਼ਾਂ ਨੂੰ, ਇੰਪਲੋਇਮੈਂਟ ਔਰ ਜਿਹੜਾ ਰੁਜ਼ਗਾਰ ਦੀਆਂ ਚੀਜ਼ਾਂ ਨੂੰ ਛੱਡ ਦਿਓ, ਇਹਨਾਂ ਕੋਲ ਜਦੋਂ ਕੁਛ ਬਚਦਾ ਨਹੀਂ ਹੈ ਤਾਂ ਇੱਕ ਸੂਬਾ ਨੈਸ਼ਨਲਿਜ਼ਮ ਹੈ ਜਿਹੜਾ ਕਿ ਇਹ ਫੈਲਾਉਣ ਦੀ ਕੋਸ਼ਿਸ਼ ਕਰਦੇ ਨੇ, ਜਿਹਦੇ ਤੋਂ ਇਹ ਇਹਨਾਂ ਸਭ ਪ੍ਰੋਬਲਮ ਤੇ ਧਿਆਨ ਭਟਕਾਉਣ ਦੀ ਕੋਸ਼ਿਸ਼ ਕਰਦੇ ਨੇ। ਹਜੇ ਵੀ ਜੇ ਸਾਰੇ ਕਿਤੇ ਡਿਸਕਸ਼ਨ ਹੋ ਰਹੀ ਹੈ ਤੇ ਇਸ ਤੇ ਹੀ ਹੋ ਰਹੀ ਹੈ ਕਿ ਤਿਰੰਗਾ ਕਿਉਂ ਨਾ ਫੜਿਆ, ਮਤਲਬ ਗੱਲ ਇਹ ਨਹੀਂ ਹੋ ਰਹੀ ਕਿ ਕਾਲਾ ਝੰਡਾ ਕਿਉਂ ਫੜਿਆ, ਸਿਰਫ ਤਿਰੰਗਾ ਕਿਉਂ ਨਹੀਂ ਫੜਿਆ, ਸਿਰਫ ਭਾਰਤ ਮਾਤਾ ਦੀ ਜੈ ਤੁਸੀਂ ਕਿਉਂ ਨਹੀਂ ਕਹੋਗੇ? ਤਾਂ ਇਹ ਸਾਰਾ ਇੱਕ ਨੈਸ਼ਨਲਿਜ਼ਮ ਨੂੰ ਯੂਜ਼ ਕਰਦੇ ਆ ਤੇ ਹਿੰਦੂ ਰਾਸ਼ਟਰ ਨੂੰ ਜਿਹਨੂੰ ਕਹਿ ਰਹੇ ਨੇ ਕਿ ਐਕਸਪੈਂਡ ਕਰਨ ਦੀ ਤੇ ਉਸ ਆਈਡੀਆ ਨੂੰ ਲਿਜਾਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜੀ। ਤੇ ਇਹਦੇ ਵਿੱਚ ਸਮਝਦੇ ਹੋ ਤੁਸੀਂ ਵੀ ਜਿਹੜਾ ਭਾਰਤ ਸਰਕਾਰ ਦਾ ਇਹ ਕਦਮ ਕਸ਼ਮੀਰ ਦੇ ਲਈ ਚੁੱਕਿਆ ਗਿਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹੀ ਜਿਹੜੀ ਨੀਤੀ ਹੈ ਜਾਂ ਇਦਾਂ ਦਾ ਹੀ ਸਿਮਿਲਰ ਜਿਹੜੇ ਕਦਮ ਨੇ ਉਹ ਪੰਜਾਬ ਦੇ ਲਈ ਵੀ ਪੁੱਟੇ ਜਾ ਸਕਦੇ ਆ ਜਾਂ ਹੋਰ ਸੂਬਿਆਂ ਦੀ ਵਾਰੀ ਵੀ ਆ ਸਕਦੀ ਹੈ ਕਸ਼ਮੀਰ ਤੋਂ ਬਾਅਦ? ਮੈਨੂੰ ਉਹੀ ਲੱਗਦਾ ਹੈ ਕਿ ਸਾਨੂੰ ਇੱਕ ਫੈਸਿਸਟ ਅਟੈਕ ਮੈਨੂੰ ਤੇ ਕਿਤੇ ਵੀ ਸਾਨੂੰ ਹੁਣ ਅਮਰੀਕਨ ਸਾਨੂੰ ਰਜਿਸਟ ਕਰਨਾ ਚਾਹੀਦਾ ਹੈ ਤਾਂ ਵੌਇਸ ਆਪਣੀ ਰੇਜ਼ ਕਰਨੀ ਚਾਹੀਦੀ ਹੈ, ਕਿਉਂਕਿ ਇਹ ਅਟੈਕ ਕਿਸੇ ਵੀ ਜਗ੍ਹਾ ਤੇ ਕਿਸੇ ਲਈ ਵੀ ਹੋ ਸਕਦਾ ਹੈ ਕਦੇ ਵੀ। ਅੱਜ ਉਹ ਕਸ਼ਮੀਰ ਚ ਇਸ ਤਰੀਕੇ ਨਾਲ ਆਇਆ ਹੈ ਜਾਂ ਜਿਸ ਤਰੀਕੇ ਨਾਲ ਪੂਰੇ ਭਾਰਤ ਵਿੱਚ ਲੋਕਾਂ ਨੇ ਸੋਚਿਆ ਵੀ ਨਹੀਂ ਹੋਊਗਾ ਕਿ ਇਹ ਹੋ ਸਕਦਾ ਹੈ, ਕਿਉਂਕਿ ਜਿਸ ਤਰੀਕੇ ਨਾਲ ਲੋਕਾਂ ਦਾ ਇੱਕ ਭਰੋਸਾ ਕਨਸਟੀਟਿਊਸ਼ਨ ਆਫ ਇੰਡੀਆ ਤੇ ਜੋ ਇੱਕ ਡੈਮੋਕ੍ਰੇਸੀ ਤੇ ਸੀਗਾ, ਇਹੋ ਜਿਹੀਆਂ ਚੀਜ਼ਾਂ ਤੋਂ, ਇਹੋ ਜਿਹੇ ਇੰਸੀਡੈਂਟਸ ਤੋਂ ਉਹ ਭੰਗ ਹੋ ਹੀ ਜਾਂਦਾ ਹੈ। ਪੰਜਾਬ ਵਿੱਚ 84 ਵਿੱਚ ਹੀ ਭੰਗ ਹੋ ਗਿਆ ਸੀਗਾ, ਪਰ ਹੁਣ ਵੀ ਇੱਕ ਨੂੰ ਕਹਿੰਦੇ ਨੇ ਇੱਕ ਸਮਝ ਜਾਣ ਦੀ ਜ਼ਰੂਰਤ ਹੈ ਕਿ ਬੀਜੇਪੀ ਕਿਹੜੇ ਤਰੀਕੇ ਨਾਲ ਪੰਜਾਬ ਵਿੱਚ ਵੀ ਐਂਟਰ ਕਰਨ ਦੀ ਕੋਸ਼ਿਸ਼ ਕਰ ਰਹੀ ਹੈ, ਕਿਹੜੇ ਤਰੀਕੇ ਨਾਲ ਉਹ ਵੀ ਫੇਰ ਤੋਂ ਇੱਕ ਜਿਹੜਾ ਕੰਮ ਹੈਗਾ ਆ ਉਹਨਾਂ ਦਾ, ਮਤਲਬ ਬੀਜੇਪੀ ਦਾ ਕੰਮ ਇੱਕ RSS ਕਰ ਰਹੀ ਹੈ ਆਰਗੇਨਾਈਜੇਸ਼ਨ, ਜਿਹੜੀ ਗਰਾਊਂਡ ਲੈਵਲ ਤੇ ਲੋਕਾਂ ਦੇ ਪਹਿਲਾਂ ਦਿਮਾਗ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕਰਦੀ ਹੈ। ਤਾਂ ਇਹ ਸਾਰੇ ਨੂੰ ਸਮਝਦਿਆਂ ਸਾਨੂੰ ਉਸੇ ਗਰਾਊਂਡ ਲੈਵਲ ਦਾ ਕੰਮ ਕਰਨਾ ਹੋਊਗਾ ਤੇ ਉਸੇ ਗਰਾਊਂਡ ਲੈਵਲ ਦੇ ਕੰਮ ਤੋਂ ਇੱਕ ਬਿਲਡ ਕਰਨਾ ਹੋਊਗਾ ਜਿਹੜਾ ਇਸਨੂੰ ਅਪੋਜ਼ ਕਰਨ ਦੀ ਕੈਪੈਸਿਟੀ ਰੱਖ ਸਕੇ। ਜੀ ਬਿਲਕੁਲ। ਕਨੂਪ੍ਰਿਆ ਜੀ, ਜਾਂਦੇ ਜਾਂਦੇ ਜ਼ਰੂਰ ਮੈਂ ਜਾਣਨਾ ਚਾਹੂੰਗਾ, ਜਿਵੇਂ ਇਸ ਵਕਤ ਕਸ਼ਮੀਰੀਆਂ ਦੇ ਨਾਲ ਪੰਜਾਬ ਨੇ ਸੋਲੀਡੈਰਿਟੀ ਦਿਖਾਈ ਹੈ, ਪੰਜਾਬ ਦੇ ਵਿੱਚੋਂ ਰਿਸਪੌਂਸ ਮਿਲਿਆ,
ਸੋ ਕਿਤੇ ਨਾ ਕਿਤੇ ਇਹਦੇ ਵਿੱਚ ਹੋਰ ਫੈਕਟਰਸ ਵੀ ਨੇ। ਸਿੱਖਾਂ ਦੀ ਤੇ ਮੁਸਲਮਾਨਾਂ ਦੀ ਜਿਹੜੀ ਮਾਈਨੋਰਿਟੀਜ਼ ਦੀ ਸਾਂਝ ਆ ਉਹਦੀ ਅਸੀਂ ਗੱਲ ਕਰਦੇ ਹਾਂ ਤੇ ਉਹ ਦੇਖਣ ਨੂੰ ਮਿਲੀ ਹੈ ਇਸ ਪਾਰਟ ਦੇ ਵਿੱਚ। ਤੁਹਾਡਾ ਸਬੰਧ ਸਟੂਡੈਂਟਸ ਬਾਡੀ ਦਾ ਕਿਤੇ ਨਾ ਕਿਤੇ ਜਿਹੜੀ ਇੱਕ ਲੈਫਟ ਦੀ ਆਈਡੀਓਲੋਜੀ ਹੈ ਉਹਦੇ ਨਾਲ ਜਾ ਕੇ ਜੁੜਦਾ। ਸੋ ਜਦੋਂ ਅਸੀਂ ਓਵਰਆਲ ਜੇ ਦੇਖਣਾ ਹੋਵੇ ਤੇ ਸਿੱਖਾਂ ਦੀ ਤੇ ਲੈਫਟ ਦੀ ਜਿਹੜੀ ਆਈਡੀਓਲੋਜੀ ਹੈ ਕਿਤੇ ਨਾ ਕਿਤੇ ਜਿਹੜੇ ਇਹਦੇ ਵਿੱਚ ਡਿਫਰੈਂਸਿਸ ਨੇ, ਤੁਹਾਨੂੰ ਲੱਗਦਾ ਵੀ ਇਸ ਸਮੇਂ ਦੇ ਵਿੱਚ ਉਹਨਾਂ ਨੂੰ ਮਿਟਾ ਕੇ ਜਾਂ ਕਿਤੇ ਨਾ ਕਿਤੇ ਓਵਰਕਮ ਕਰਕੇ ਇਕੱਠੇ ਕਿਸੇ ਪਲੇਟਫਾਰਮ ਤੇ ਜੁੜਿਆ ਜਾ ਸਕਦਾ ਹੈ ਜਾਂ ਉਹਦੀਆਂ ਸੰਭਾਵਨਾਵਾਂ ਨੇ? ਹਾਂਜੀ, ਜਿਹੜੀ ਸਾਂਝ ਤੁਸੀਂ ਦੱਸੀ ਉਹ ਬਹੁਤ ਹੀ ਇੱਕ ਖੂਬਸੂਰਤ ਤਰੀਕੇ ਨਾਲ ਇੱਥੇ ਦੇਖਣ ਨੂੰ ਮਿਲਦੀ ਹੈ। ਜਦੋਂ ਪੂਰੇ ਭਾਰਤ ਵਿੱਚ ਕਸ਼ਮੀਰ ਤੇ ਹਮਲੇ ਕੀਤੇ ਜਾਂਦੇ ਨੇ ਤੇ ਉਸ ਤੋਂ ਬਾਅਦ ਉਹਨਾਂ ਨੂੰ ਮੁਹਾਲੀ ਗੁਰਦੁਆਰੇ ਵਿੱਚ ਸੇਫ ਲੱਗਦਾ ਹੈ ਕਸ਼ਮੀਰੀਆਂ ਨੂੰ। ਤੇ ਜਿਸ ਤਰੀਕੇ ਨਾਲ ਪੰਜਾਬ ਉਦੋਂ ਕਸ਼ਮੀਰੀਆਂ ਲਈ ਛੱਡਦਾ ਹੈ, ਸਿੱਖ ਉਦੋਂ ਮੁਸਲਮਾਨਾਂ ਲਈ ਛੱਡਦੇ ਨੇ, ਉਹ ਇੱਕ ਮਤਲਬ ਬਹੁਤ ਖੂਬਸੂਰਤ ਚੀਜ਼ ਹੈ ਜਿਹੜੀ ਦੇਖਣ ਨੂੰ ਮਿਲਦੀ ਹੈ। ਤੇ ਮਾਈਨੋਰਿਟੀਜ਼ ਦੀ ਸਾਂਝ ਜਿਹੜੀ ਹੈਗੀ ਹੈ ਉਹਦੇ ਉੱਪਰ ਉਹ ਜਿਹੜੀ ਇੱਕ ਲੈਫਟ ਆਈਡੀਓਲੋਜੀ ਦੀ ਸਾਂਝ ਜਿਹੜੀ ਹੈਗੀ ਹੈ, ਮੈਨੂੰ ਲੱਗਦਾ ਹੈ ਇਹ ਬਹੁਤ ਹੀ ਜ਼ਰੂਰੀ ਹੈ ਜਿਸ ਸਮੇਂ ਵਿੱਚ ਅਸੀਂ ਹੈਗੇ ਹਾਂ। ਇਸ ਸਮੇਂ ਵਿੱਚ ਸਾਡੀ ਸੱਤਾ ਦਾ ਜਿਹੜਾ ਇੱਕ ਰੂਪ ਹੈ ਉਹ ਹਿੰਦੂ ਰਾਸ਼ਟਰ ਦੀ ਪੋਲੀਟਿਕਸ ਤੇ ਹੈ। ਇਹ ਪੋਲੀਟਿਕਸ ਨੂੰ ਅਗਰ ਅਸੀਂ ਡੀਪ ਕਰਨਾ ਆ ਤਾਂ ਉਹਦੇ ਲਈ ਸਾਡਾ ਇੱਕ ਸੋਲੀਡੈਰਿਟੀ ਇੱਕ ਮੰਚ ਤੇ ਆਉਣਾ ਬਹੁਤ ਜ਼ਰੂਰੀ ਹੈ। ਜਿਸ ਤਰੀਕੇ ਨਾਲ 15 ਅਗਸਤ ਨੂੰ ਸਾਡਾ ਇੱਕ ਇਕੱਠ ਵਿੱਚ ਜਿਹੜੀ ਸ਼ਮੂਲੀਅਤ ਹੁੰਦੀ ਹੈ ਉਸ ਤੋਂ ਇੰਨੀ ਘਬਰਾਹਟ ਪੈਦਾ ਹੋ ਜਾਂਦੀ ਹੈ ਪੰਜਾਬ, ਹਰਿਆਣਾ, ਹਿਮਾਚਲ ਤੇ ਇਹਨਾਂ ਦੇ ਕਾਡਰ ਨੂੰ ਕਿ ਇਹ ਵਾਇਰਲ ਕਰਨ ਲੱਗ ਜਾਂਦੇ ਨੇ ਮੈਸੇਜਿਸ, ਇਹ ਦੋਸਤੋਂ ਇਕਰਾਰ ਕਰਨ ਲੱਗ ਜਾਂਦੇ ਨੇ। ਤਾਂ ਇੱਕ ਆਲਰੇਡੀ ਬਹੁਤ ਹੀ ਜ਼ਿਆਦਾ ਇਹਨਾਂ ਨੂੰ ਘਬਰਾਹਟ ਹੈ ਕਿ ਜਿਹੜੇ ਲਾਈਕ ਮਾਈਂਡਡ ਲੋਕ ਨੇ ਕਿਤੇ ਇਕੱਠੇ ਨਾ ਹੋ ਜਾਣ। ਸਾਡੇ ਕਾਫੀ ਛੋਟੇ ਛੋਟੇ ਡਿਫਰੈਂਸਿਸ ਹੁੰਦੇ ਨੇ ਬਾਕੀ ਆਰਗੇਨਾਈਜੇਸ਼ਨਸ ਨਾਲ, ਬਟ ਇੱਕ ਸਮੇਂ ਵਿੱਚ ਜੋ ਸਾਡਾ ਏਜੰਡਾ ਇੱਕ ਸੰਮੇਲਨ ਹੈਗਾ ਆ, ਜਦੋਂ ਸਾਡਾ ਏਜੰਡਾ ਇੱਕ ਇਹੋ ਜਿਹੇ ਫਾਸਿਸਟ ਗਵਰਨਮੈਂਟ ਨੂੰ ਰੈਜ਼ਿਸਟ ਕਰਨਾ ਹੈਗਾ ਆ, ਤਾਂ ਮੈਨੂੰ ਲੱਗਦਾ ਹੈ ਤਾਂ ਕਾਮਨ ਪਲੇਟਫਾਰਮ ਕਈ ਜਗ੍ਹਾ ਤੇ ਬਣਾਉਣੇ ਚਾਹੀਦੇ ਨੇ। ਸਾਡੇ ਜਦੋਂ ਅੱਧੇ ਤੋਂ ਵੱਧ ਇਸ਼ੂਜ਼ ਇਕੱਠੇ ਨੇ, ਸਾਡੇ ਆਈਡੀਓਲੋਜੀਕਲ ਡਿਫਰੈਂਸਿਸ ਹੋ ਸਕਦੇ ਨੇ, ਐਸਐਫਐਸ ਦੇ ਵੀ ਡਿਫਰੈਂਸਿਸ ਹੈਗੇ ਨੇ, ਬਟ ਉਹਨਾਂ ਡਿਫਰੈਂਸਿਸ ਦੇ ਬਾਵਜੂਦ ਵੀ ਸਾਡੇ ਕੁਝ ਕਾਮਨ ਏਜੰਡਾਸ ਤਾਂ ਜ਼ਰੂਰ ਹੁੰਦੇ ਹੀ ਨੇ। ਔਰ ਇਹਨਾਂ ਕਾਮਨ ਏਜੰਡਾਸ ਨੂੰ ਲੈ ਕੇ ਸਾਡੀ ਸੋਲੀਡੈਰਿਟੀ ਨਹੀਂ ਬਣੇਗੀ ਤਾਂ ਅਸੀਂ ਬਹੁਤ ਹੀ ਵੀਕ ਸਾਬਿਤ ਹੋਵਾਂਗੇ ਇਹੋ ਜਿਹੇ ਹਮਲੇ ਦੇ ਹੋਣ ਕੇ। ਔਰ ਇਹੋ ਜਿਹੇ ਟਾਈਮ ਵਿੱਚ ਹੀ ਅਸੀਂ ਜਾ ਰਹੇ ਹਾਂ ਜਿਸ ਵਿੱਚ ਇੱਕ ਸੋਲੀਡੈਰਿਟੀ ਦੀ ਅਹਿਮੀਅਤ ਰਹਿ ਜਾਂਦੀ ਹੈ। ਜੀ ਕਨੂਪ੍ਰਿਆ ਜੀ, ਜਦੋਂ ਅਸੀਂ 1984 ਦੀ ਗੱਲ ਕਰਦੇ ਹਾਂ ਜਾਂ ਉਸ ਤੋਂ ਬਾਅਦ ਦੇ ਟਾਈਮ ਪੀਰੀਅਡ ਦੀ ਗੱਲ ਕਰਦੇ ਹਾਂ ਤਾਂ ਜਿਹੜੀਆਂ ਸਿੱਖ ਸਟਰਗਲ ਦੇ ਨਾਲ ਰਿਲੇਟਡ ਆਰਗੇਨਾਈਜੇਸ਼ਨਸ ਨੇ ਉਹਨਾਂ ਦੀ ਹਮੇਸ਼ਾ ਇਹ ਗੱਲ ਰਹੀ ਹੈ ਜਾਂ ਹਮੇਸ਼ਾ ਇਹ ਇਸ ਗੱਲ ਤੋਂ ਖਫਾ ਰਹੇ ਆ ਕਿ ਜਿਹੜੀਆਂ ਲੈਫਟ ਲੀਨਿੰਗ ਗਰੁੱਪਸ ਹੈਗੇ ਆ ਉਹਨਾਂ ਨੇ ਹਮੇਸ਼ਾ ਸਟੇਟ ਅਪਰੈਸ਼ਨ ਦੇ ਖਿਲਾਫ ਸਟੇਟ ਦਾ ਸਾਥ ਦਿੱਤਾ। ਸੋ ਤੁਹਾਨੂੰ ਲੱਗਦਾ ਵੀ ਉਹ ਚੀਜ਼ਾਂ ਜਿਹੜੀਆਂ ਪਾਸਟ ਦੇ ਵਿੱਚ ਪਈਆਂ ਨੇ, ਜਿਹੜੇ ਸਵਾਲ ਨੇ ਜਾਂ ਜਿਹੜੇ ਡਿਫਰੈਂਸਿਸ ਨੇ, ਉਹ ਅੱਜ ਐਡਰੈਸ ਕਰਨ ਦੀ ਲੋੜ ਹੈ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਜੇ ਕੋਈ ਇੱਦਾਂ ਦਾ ਪਲੇਟਫਾਰਮ ਬਣਦਾ ਜਿਹਦੇ ਕਾਮਨ ਮਿਨੀਮਮ ਏਜੰਡੇ 'ਤੇ ਇਕੱਠੇ ਹੋਣ ਦੀ ਲਾਈਨ ਬਣਦੀ ਹੈ, ਉਹ ਜ਼ਰੂਰ ਬਣਾਉਣੀ ਚਾਹੀਦੀ ਹੈ? ਹਾਂਜੀ, ਮੈਨੂੰ ਇਹ ਲੱਗਦਾ ਹੈ ਕਿ ਜਿਸ ਤਰੀਕੇ ਨਾਲ ਜਿੰਨਾ ਡਿਫਰੈਂਸਿਸ ਕਰਕੇ ਇੱਕ ਬਹੁਤ ਹੀ ਡਿਸਟੈਂਸ ਹੈਗਾ ਆ ਤੇ ਜਿੰਨਾ ਡਿਫਰੈਂਸਿਸ ਕਰਕੇ ਲੈਫਟ ਪੰਜਾਬ ਵਿੱਚ ਸਟੇਟ ਨੂੰ ਉਹਨੇ ਤਿੱਖੇ ਤਰੀਕੇ ਨਾਲ ਅਪੋਜ਼ ਨਹੀਂ ਕਰ ਪਾਇਆ, ਰੈਜ਼ਿਸਟ ਨਹੀਂ ਕਰ ਪਾਇਆ, ਉਸ ਵਿੱਚ ਉਸਨੂੰ ਆਪਣੇ ਮੌਜੂਦਾ ਹਾਲਾਤਾਂ ਨੂੰ ਵੀ ਐਨਾਲਾਈਜ਼ ਕਰਨ ਦੀ ਲੋੜ ਹੈ। ਉਸ ਵਿੱਚ ਇੱਕ ਸਾਰੀ ਆਰਗੇਨਾਈਜੇਸ਼ਨ ਨੂੰ ਹਾਲਾਤਾਂ ਨੂੰ ਐਨਾਲਾਈਜ਼ ਕਰਨ ਦੀ ਲੋੜ ਹੈ ਕਿ ਜਿਸ ਤਰੀਕੇ ਨਾਲ ਮਤਲਬ ਇੱਕ ਕੰਟਰੋਵਰ ਤੋਂ ਬਹੁਤ ਕਮਿਊਨਲ ਬੀਜੇਪੀ ਦੀ ਪੋਲੀਟਿਕਸ ਸਾਡੇ ਤੇ ਪ੍ਰਭਾਵ ਪਾ ਰਹੀ ਹੈ, ਉਸ ਵਿੱਚ ਸਾਨੂੰ ਦੁਸ਼ਮਣ ਦਾ ਚਿੰਨ੍ਹਿਤ ਕਰਨਾ ਹੀ ਪਏਗਾ। ਜੇ ਸਾਡਾ ਦੁਸ਼ਮਣ ਚਿੰਨ੍ਹਿਤ ਨਹੀਂ ਹੋਵੇਗਾ ਤਾਂ ਫਿਰ ਅਸੀਂ ਇੱਕ ਦੂਸਰੇ ਨਾਲ ਲੜਦੇ ਰਹਿ ਜਾਵਾਂਗੇ। ਇਹਦੀ ਡਿਸਕਸ਼ਨ ਆਪਾਂ ਨੂੰ ਹੋਣਾ ਵੀ ਬਹੁਤ ਜ਼ਰੂਰੀ ਹੈ। ਉਸਦਾ ਗਰਾਊਂਡ ਤੇ ਜਿਹੜਾ ਇੱਕ ਪ੍ਰੈਕਟਿਸ ਹੈ ਉਸ ਵਿੱਚ ਨੂੰ ਬਣਾਉਣਾ ਬਹੁਤ ਜ਼ਰੂਰੀ ਹੈ। ਤਾਂ ਹੀ ਹੈ ਜੋ ਅਸੀਂ ਇਸ ਨੂੰ ਕੋਈ ਜਵਾਬ ਦੇ ਪਾਵਾਂਗੇ, ਕਿਉਂਕਿ ਇਹ ਚੀਜ਼ਾਂ ਨੂੰ ਤੁਸੀਂ ਐਲੀਮੀਨੇਟ ਨਹੀਂ ਕਰ ਸਕਦੇ ਕਿ ਇੱਕ ਪੰਜਾਬ ਦੀਆਂ ਕੁਛ ਅਲੱਗ ਹਾਲਾਤ ਨੇ। ਇਹ ਤੁਸੀਂ ਐਲੀਮੀਨੇਟ ਨਹੀਂ ਕਰ ਸਕਦੇ ਕੰਡੀਸ਼ਨਸ ਕਿ ਕਸ਼ਮੀਰ ਦੇ ਕੁਛ ਅਲੱਗ ਹਾਲਾਤ ਨੇ ਜਿਸ ਵਿੱਚ ਉਹ ਮੂਵਮੈਂਟ ਰਸ ਕਰ ਰਹੀ ਹੈ। ਤਾਂ ਉਹਨਾਂ ਨੈਸ਼ਨੈਲਿਟੀ ਮੂਵਮੈਂਟਸ ਨੂੰ ਵੀ ਉਹਨਾਂ ਹੀ ਰਿਸਪੈਕਟ ਦਿੰਦਾ ਜਿਹੜੇ ਉੱਥੇ ਦੇ ਲੋਕਾਂ ਦੇ ਨਾਲ ਜਿਹੜੇ ਇਸ਼ੂਜ਼ ਨੇ ਉਹਨਾਂ ਨੂੰ ਐਡਰੈਸ ਕਰਦਾ
ਮੈਨੂੰ ਲੱਗਦਾ ਆਰਗੇਨਾਈਜੇਸ਼ਨ ਨੂੰ ਇਕੱਠੀ ਹੋ ਕੇ ਇਸ ਨੂੰ ਸਪੋਰਟ ਕਰਨ ਦੀ ਜ਼ਰੂਰਤ ਹੈ, ਆਪਣੀ ਸੋਲੀਡੈਰਿਟੀ ਨੂੰ। ਔਰ ਇਸ ਵਿੱਚ ਇੱਕ ਜਿਹੜਾ ਖੁੱਲ੍ਹਾ ਸਟਰਕਚਰ ਹੈ, ਇੱਕ more powers to the states है, और की और भी जरूरत है। इसी मुझे लगता है कि कोई ਅੱਗੇ ਸਾਨੂੰ ਰਾਹ ਦਿਖਦਾ ਹੋਗਾ। ਜੀ ਕਨੂਪ੍ਰਿਆ ਜੀ, ਤੁਹਾਡਾ ਬਹੁਤ-ਬਹੁਤ ਧੰਨਵਾਦ, ਤੁਸੀਂ ਆਪਣਾ ਸਮਾਂ ਕੱਢਿਆ ਤੇ ਸਾਡੇ ਨਾਲ ਵਿਚਾਰ ਆਪਣੇ ਸਾਂਝੇ ਕੀਤੇ ਆ ਇਸ ਸਾਰੇ ਇਸ਼ੂ ਦੇ ਬਾਰੇ। ਸੋ ਅੱਜ ਦੇ ਸ਼ੋਅ ਦੇ ਵਿੱਚ ਇੱਥੇ ਹੀ ਇਜਾਜ਼ਤ ਚਾਹਾਂਗੇ ਜੀ। ਫਤਿਹ, ਬਹੁਤ-ਬਹੁਤ ਧੰਨਵਾਦ। ਫਤਿਹ ਦੀ ਸਾਂਝ ਪਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਿਊਅਰਸ, ਉਮੀਦ ਕਰਦੇ ਹਾਂ ਜਿਹੜੀ ਸਾਡੀ ਅੱਜ ਦੀ ਇਹ ਗੱਲਬਾਤ ਸੀ, ਵਿਚਾਰ ਚਰਚਾ ਸੀ, ਜਿਹੜੇ ਸਟੂਡੈਂਟ ਆਗੂ ਹੈਗੇ ਆ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ, ਕਨੂਪ੍ਰਿਆ ਐਕਸ ਪ੍ਰੈਜ਼ੀਡੈਂਟ ਨੇ, ਇਹ ਪੰਜਾਬ ਯੂਨੀਵਰਸਿਟੀ ਦੀ ਜਿਹੜੀ ਸਟੂਡੈਂਟ ਕਾਉਂਸਲਸ ਦੀ ਬਾਡੀ ਹੈਗੀ ਆ ਉਹਦੇ। ਸੋ ਇਹ ਵਿਚਾਰ ਚਰਚਾ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ। ਸੋ ਜਾਂਦੇ ਜਾਂਦੇ ਮੈਂ ਤੁਹਾਡੇ ਚਰਨਾਂ ਦੇ ਵਿੱਚ ਬੇਨਤੀ ਵੀ ਕਰਨਾ ਚਾਹੂੰਗਾ, ਐਜ਼ ਅ ਮੀਡੀਆ ਆਰਗੇਨਾਈਜੇਸ਼ਨ, ਇੱਕ ਨਾਨ ਪ੍ਰੋਫਿਟ ਹੋਣ ਦੇ ਨਾਤੇ TV84 ਨੂੰ ਤੁਸੀਂ ਜਿਹੜੀ ਤੁਹਾਡੀ ਸਹਾਇਤਾ ਦੀ ਲੋੜ ਹੈ, ਵਿੱਤੀ ਸਹਾਇਤਾ ਦੀ ਲੋੜ ਹੈ, TV84 ਨੂੰ ਡੋਨੇਟ ਕਰਨ ਦੇ ਲਈ ਤੁਸੀਂ ਸਾਡੀ ਵੈਬਸਾਈਟ www.tv84.tv ਤੇ ਜਾ ਕੇ ਸਾਨੂੰ ਡੋਨੇਟ ਕਰ ਸਕਦੇ ਹੋ ਤੇ ਮੰਥਲੀ ਡੋਨੇਸ਼ਨਸ ਦੇ ਲਈ ਪਲੈਜ ਕਰ ਸਕਦੇ ਹੋ। ਜੇ ਚੈੱਕ ਰਾਹੀਂ ਡੋਨੇਸ਼ਨਸ ਭੇਜਣੀਆਂ ਚਾਹੁੰਦੇ ਹੋ ਤਾਂ TV84 ਦੇ ਨਾਂ ਦਾ ਚੈੱਕ ਬਣਾ ਕੇ ਤੁਸੀਂ ਸਾਨੂੰ ਸਾਡੇ ਐਡਰੈਸ ਤੇ ਮੇਲ ਕਰ ਸਕਦੇ ਹੋ, 3601 37th ਐਵਨਿਊ, ਲੌਂਗ ਆਈਲੈਂਡ ਸਿਟੀ, ਨਿਊਯਾਰਕ 11101। ਵੈਬਸਾਈਟ ਇੱਕ ਵਾਰ ਫਿਰ ਦੱਸ ਦਿਆਂ, www.tv84.tv। ਇਸੇ ਦੇ ਨਾਲ ਵਿਊਅਰਸ, ਅੱਜ ਦੇ ਪ੍ਰੋਗਰਾਮ ਦੇ ਵਿੱਚ ਇੱਥੇ ਇਜਾਜ਼ਤ ਚਾਹਾਂਗੇ। ਦੁਬਾਰਾ ਫਿਰ ਕੱਲ੍ਹ ਨੂੰ ਤੁਹਾਡੇ ਨਾਲ ਮੁਲਾਕਾਤ ਹੋਵੇਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।